ਅਸੀਂ ਤਾਂ ਉਹਦੀ ਪ੍ਰਸ਼ੰਸਾ ਕਰਨ ਆਏ ਸੀਗੇ ਕਿ ਇਹ ਸਾਡੀ ਰਿਕੁਐਸਟ ਦੇ ਉੱਤੇ, ਬੇਨਤੀ ਦੇ ਉੱਤੇ ਤੁਸੀਂ ਆਪਣੇ ਇਜਲਾਸ ਦੇ ਵਿੱਚ ਜੋ ਅਮਿਤ ਸ਼ਾਹ ਨੇ ਅਲਫਾਜ਼ ਗੁਰੂ ਗ੍ਰੰਥ ਸਾਹਿਬ ਤੇ ਭਿੰਡਰਾਂਵਾਲੇ ਬਾਰੇ ਵਰਤੇ ਹੈ, ਉਹ ਬਹੁਤ ਚੰਗਾ ਕੀਤਾ ਹੈ। ਇਹਦੇ ਨਾਲ ਏਕਤਾ ਦਾ ਦਰਵਾਜ਼ਾ ਖੁੱਲ੍ਹਦਾ ਹੈ, ਫਿਰ ਸਿੱਖ ਇੱਕ ਮੰਚ ਤੇ ਆ ਜਾਂਦੇ ਹੈ। ਜੇ ਆਪਾਂ ਇਕੱਠੇ ਹੋ ਕੇ ਜਿਹੜੀਆਂ ਸਾਨੂੰ ਔਖਤਾਂ ਆਉਂਦੀਆਂ ਉਹਦੇ ਉੱਤੇ ਅਸੀਂ ਐਕਸ਼ਨ ਕਰੀਏ। ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਵਿੱਚ ਅਮਿਤ ਸ਼ਾਹ ਵਿਰੁੱਧ ਪਾਏ ਗਏ ਮਤੇ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਵਾਗਤ ਕੀਤਾ ਹੈ। ਪਿਛਲੇ ਦਿਨਾਂ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਬਾਰੇ ਅਪਸ਼ਬਦ ਬੋਲੇ ਗਏ ਸਨ, ਜਿਸ ਦੀ ਸ਼ਿਕਾਇਤ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਸੀ, ਜਿਸ ਤੇ ਵਿਚਾਰ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਆਪਣੇ ਬਜਟ ਇਜਲਾਸ ਵਿੱਚ ਅਮਿਤ ਸ਼ਾਹ ਦੇ ਵਿਰੋਧ ਵਿੱਚ ਮਤਾ ਪਾ ਕੇ ਨਿੰਦਾ ਕੀਤੀ ਹੈ। ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਨ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਜ ਅਸੀਂ ਜਿੱਥੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ 4 ਮੰਗਾਂ ਵੀ ਸ਼੍ਰੋਮਣੀ ਕਮੇਟੀ ਅੱਗੇ ਰੱਖੀਆਂ ਹਨ। ਅਸੀਂ ਤਾਂ ਉਹਦੀ ਪ੍ਰਸ਼ੰਸਾ ਕਰਨ ਆਏ ਸੀਗੇ ਕਿ ਇਹ ਸਾਡੀ ਰਿਕੁਐਸਟ ਦੇ ਉੱਤੇ, ਬੇਨਤੀ ਦੇ ਉੱਤੇ ਤੁਸੀਂ ਆਪਣੇ ਇਜਲਾਸ ਦੇ ਵਿੱਚ ਜੋ ਅਮਿਤ ਸ਼ਾਹ ਨੇ ਅਲਫਾਜ਼ ਗੁਰੂ ਗ੍ਰੰਥ ਸਾਹਿਬ ਤੇ ਭਿੰਡਰਾਂਵਾਲੇ ਬਾਰੇ ਵਰਤੇ ਹੈ, ਉਹ ਬਹੁਤ ਚੰਗਾ ਕੀਤਾ ਹੈ। ਇਹਦੇ ਨਾਲ ਏਕਤਾ ਦਾ ਦਰਵਾਜ਼ਾ ਖੁੱਲ੍ਹਦਾ ਹੈ, ਫਿਰ ਸਿੱਖ ਇੱਕ ਮੰਚ ਤੇ ਆ ਜਾਂਦੇ ਹੈ। ਜੇ ਆਪਾਂ ਇਕੱਠੇ ਹੋ ਕੇ ਜਿਹੜੀਆਂ ਸਾਨੂੰ ਔਖਤਾਂ ਆਉਂਦੀਆਂ ਉਹਦੇ ਉੱਤੇ ਅਸੀਂ ਐਕਸ਼ਨ ਕਰੀਏ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਧੀਨ ਜਥੇਦਾਰ ਸਾਹਿਬ ਵੀ ਨਿਯੁਕਤ ਕੀਤੇ ਜਾਂਦੇ ਹਨ। 1947 ਤੋਂ ਬਾਅਦ 1979, 1996, 2004 ਅਤੇ 2011 ਵਿੱਚ ਹੀ ਚੋਣਾਂ ਹੋਈਆਂ ਹਨ, ਜਦੋਂ ਕਿ ਐਕਟ ਸੰਗਤ ਮਤਦਾਨ ਹਰੇਕ 5 ਸਾਲ ਬਾਅਦ ਮੰਗਦਾ ਹੈ। ਇਹ ਆਮ ਜਮਹੂਰੀਅਤ ਦਾ ਨਿਯਮ ਹੈ ਕਿ ਸੰਗਤ ਦੇ ਕਹੇ ਤੇ ਹੀ ਸੇਵਾ ਸੰਭਾਲ ਸੌਂਪੀ ਜਾਂਦੀ ਹੈ। ਬਹੁਤ ਸਾਰੀਆਂ ਮੌਕੇ ਦੀਆਂ ਸਿੱਖ ਕੌਮ ਵਿੱਚ ਪਈਆਂ ਹੋਈਆਂ ਗੁੰਝਲਾਂ ਲਗਾਤਾਰ ਚੋਣ ਰਾਹੀਂ ਹੱਲ ਹੋ ਸਕਦੀਆਂ ਹਨ, ਜਿਸ ਕਰਕੇ ਅਸੀਂ ਜਮਹੂਰੀਅਤ ਬਹਾਲੀ ਦੀ ਆਵਾਜ਼ ਬੁਲੰਦ ਕਰਨ ਦੀ ਬੇਨਤੀ ਕੀਤੀ ਹੈ। ਅਗਲੀ ਮੰਗ ਬਾਰੇ ਉਹਨਾਂ ਕਿਹਾ ਕਿ 40 ਸਾਲ 1984 ਦੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖ ਕਤਲੇਆਮ ਅਤੇ ਘਿਨੌਣੇ ਕਾਨੂੰਨਾਂ ਦੇ ਜ਼ਬਰ ਅਧੀਨ ਸਿੱਖ ਕੌਮ ਜੀਵਨ ਬਸਰ ਕਰ ਰਹੀ ਹੈ। ਜ਼ਬਰ ਦੇ ਖਿਲਾਫ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਬਾਣੀ ਅਧੀਨ ਆਵਾਜ਼ ਚੁੱਕੀ ਸੀ। ਆਪ ਜੀ ਨੂੰ ਬੇਨਤੀ ਹੈ ਕਿ ਇਸ ਵਾਰ 6 ਜੂਨ ਨੂੰ ਸਿੱਖਾਂ ਦੇ ਤਰਸਯੋਗ ਹਾਲਾਤਾਂ ਨੂੰ ਮੁੱਖ ਰੱਖਦਿਆਂ ਵੱਡੇ ਪੱਧਰ ਤੇ ਇਕੱਠ ਕਰਕੇ ਭਾਰਤ ਨੂੰ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਚਾਨਣਾ ਪਾਇਆ ਜਾਵੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਖਾਲਿਸਤਾਨ ਦਾ ਨੀਂਹ ਪੱਥਰ ਹੋਵੇਗਾ, ਇਸ ਦੀ ਅਸਲੀਅਤ ਪ੍ਰਗਟਾਈ ਜਾਵੇ। ਅਸੀਂ ਕਿਹਾ ਕਿ ਐਤਕੀ 40 ਸਾਲ ਪੂਰੇ ਹੋ ਜਾਣੇ ਹੈ ਬਲੂ ਸਟਾਰ ਨੂੰ, ਤੇ ਐਤਕੀ ਵੱਡਾ ਇਜਲਾਸ 6 ਜੂਨ ਨੂੰ ਗੁਰਦੁਆਰਾ ਕਮੇਟੀ ਸੱਦੇ, ਜਿਹਦੇ ਵਿੱਚ ਸਾਰੇ ਆਉਣ ਤੇ ਮਤੇ ਪਾਸ ਕੀਤੇ ਜਾਣ। ਜਿਹੜੀ ਸਾਡੀ ਨਸਲਕੁਸ਼ੀ ਹੋਈ ਹੈ, ਜਿਹੜੀ ਸਿੱਖ ਲਾਇਬ੍ਰੇਰੀ ਦੇ ਵਿੱਚੋਂ ਫੌਜ ਚੋਰੀ ਕਰਕੇ ਲੈ ਗਈ ਹੈ, ਤੋਸ਼ਖਾਨੇ ਨੂੰ ਲੁੱਟ ਕੇ ਲੈ ਗਈ ਹੈ, ਤੇ ਜਿਹੜੀਆਂ ਲਾਸ਼ਾਂ ਹੈਗੀਆਂ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਗਿਆ, ਸੰਤ ਜਰਨੈਲ ਸਿੰਘ ਦਾ ਸੰਸਕਾਰ ਕਿੱਥੇ ਕੀਤਾ, ਉਹਨਾਂ ਦਾ ਭੋਗ ਕਿੱਥੇ ਪਾਇਆ, ਇਹ ਸਾਰੀਆਂ ਚੀਜ਼ਾਂ ਅਸੀਂ ਜਾਣਨਾ ਚਾਹੁੰਦੇ ਹਾਂ। ਜਨਰਲ ਸ਼ਬੇਗ ਸਿੰਘ, ਸਾਰੇ ਜਹਾਨ ਦੇ ਵਿੱਚ ਮਿਲਟਰੀ ਦਾ ਇੱਕ ਰਵਾਇਤ ਹੈ ਕਿ ਜੇ ਦੁਸ਼ਮਣ ਫੌਜ ਦੇ ਵਿੱਚੋਂ ਜਰਨੈਲ ਦੀ ਮੌਤ ਹੋ ਜੇ ਤਾਂ ਉਸ ਨੂੰ ਮਿਲਟਰੀ ਸਲੂਟ ਦੇ ਕੇ ਉਹਦਾ ਦਫਨ ਜਾਂ ਸੰਸਕਾਰ ਕੀਤਾ ਜਾਂਦਾ ਹੈ, ਤੇ ਜਨਰਲ ਸ਼ਬੇਗ ਸਿੰਘ ਦਾ ਕਿਉਂ ਨਹੀਂ ਕੀਤਾ ਗਿਆ, ਤੇ ਇਹ ਗੱਲ ਅਸੀਂ ਉਠਾਈ ਹੈ। ਉਹਨਾਂ ਕਿਹਾ ਕਿ ਜਿੱਥੇ ਭਾਰਤੀ ਨੀਤੀ ਰਾਹੀਂ ਨਜਾਇਜ਼ ਕਤਲੇਆਮ ਸਿੱਖਾਂ ਤੇ 1947 ਅਤੇ 1978 ਅਤੇ ਫਿਰ 1984 ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 25,000 ਲਵਾਰਿਸ ਲਾਸ਼ਾਂ ਦੀ ਜਾਂਚ ਕਰਕੇ ਲੋਕਾਂ ਸਾਹਮਣੇ ਰੱਖਣਾ ਤੇ ਪਿਛਲੇ ਦਿਨਾਂ ਵਿੱਚ RSS BJP ਦੀ ਸਰਕਾਰ ਵੱਲੋਂ ਗੈਰ ਕਾਨੂੰਨੀ ਹੱਤਿਆ ਕਰਨ ਦਾ ਚੋਣਾਂ ਵਿੱਚ ਮੁੱਦਾ ਪ੍ਰਚਾਰਿਆ ਸੀ ਅਤੇ ਅਮਰੀਕਾ ਤੇ ਕੈਨੇਡਾ ਦੀ ਸਰਕਾਰ ਨੇ ਇਸ ਦਾ ਕੇਸ ਦਰਜ ਕਰਕੇ ਪ੍ਰਧਾਨ ਮੰਤਰੀ ਦਫ਼ਤਰ, ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਜੈ ਸ਼ੰਕਰ, ਅਜੀਤ ਡੋਵਾਲ,
ਸੁਮਿਤ ਕੁਮਾਰ ਗੋਇਲ ਰੋ ਦਾ ਮੁਖੀ ਵਿਕਾਸ ਯਾਦਵ ਅਮਰੀਕਾ ਅਤੇ ਕੈਨੇਡਾ ਦੇ ਅੰਬੈਸਡਰ ਦਾ ਖੁਲਾਸਾ ਕੀਤਾ ਹੈ। ਇਹ ਕੇਸ ਸਬੂਤ ਬਣਦਾ ਹੈ। ਬਾਹਰਲੇ ਦੇਸ਼ਾਂ ਵਿੱਚ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਰਿਪੂ ਦਮਨ ਸਿੰਘ ਮਲਿਕ, ਸਖਦੂਲ ਸਿੰਘ ਅਤੇ ਪਾਕਿਸਤਾਨ ਵਿੱਚ ਅਨੇਕਾਂ ਸਿੱਖਾਂ ਅਤੇ ਹਰਿਆਣੇ ਵਿੱਚ ਦੀਪ ਸਿੱਧੂ ਅਤੇ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੋ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਗੰਭੀਰ ਮਾਮਲੇ ਤੇ ਵੀ ਮਤਾ ਪਾਉਣਾ ਚਾਹੀਦਾ ਹੈ। ਅਸੀਂ SGPC ਦੇ ਇਲੈਕਸ਼ਨਸ ਮੰਗੇ ਆ, ਜਿਹੜੇ 14 ਸਾਲ ਤੋਂ ਸੈਂਟਰ ਰੋਕੀ ਬੈਠਾ ਹੈ ਤੇ ਸਿੱਖਾਂ ਦੀ ਜਿਹੜੇ ਜਮਹੂਰੀਅਤ ਦਾ ਹੱਕ ਹੈ ਉਹ ਹਕੂਮਤ ਨੇ ਮਾਰ ਦਿੱਤਾ ਹੈ ਸਿੱਖ ਕੌਮ ਦਾ। ਉਹਦੇ ਬਾਰੇ ਵੀ ਮੈਮੋਰੈਂਡਮ ਦਿੱਤਾ ਹੈਗਾ। ਉਹਨਾਂ ਕਿਹਾ ਕਿ ਭਗਤਾਂ ਵਾਲੇ ਡੰਪ ਵਿੱਚੋਂ ਰਿਸਦਾ ਧਰਤੀ ਵਿੱਚ ਜ਼ਹਿਰੀਲਾ ਪਾਣੀ ਅੰਮ੍ਰਿਤਸਰ ਦੇ 5 ਪਵਿੱਤਰ ਸਰੋਵਰਾਂ ਵਿੱਚ ਜਾ ਰਿਹਾ ਹੈ, ਜਿਸ ਕਾਰਨ ਗੁਰੂ ਸਾਹਿਬ ਵੱਲੋਂ ਸਿਰਜੇ ਗਏ ਪਵਿੱਤਰ ਸਰੋਵਰਾਂ ਦੀ ਪਵਿੱਤਰਤਾ ਬਹਾਲ ਨਹੀਂ ਰਹਿੰਦੀ ਅਤੇ ਸਰੋਵਰਾਂ ਵਿੱਚ ਜਲ ਛਕਣ ਵਾਲੀਆਂ ਸੰਗਤਾਂ ਦੀ ਸਿਹਤ ਤੇ ਜਾਨ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਭਗਤਾਂ ਵਾਲੇ ਡੰਪ ਵਿੱਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਹਵਾਵਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨਾ, ਚਾਂਦੀ, ਪੱਥਰ ਅਤੇ ਖੁਸ਼ਹਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਵਿਚਾਰ ਕਰਕੇ ਇਸ ਬਾਰੇ ਆਵਾਜ਼ ਬੁਲੰਦ ਕਰੇ। ਹਾਂਜੀ, ਕਰਕੇ ਦੁਰਗਿਆਨਾ ਟੈਂਪਲ ਵੀ ਵਿੱਚ ਆਉਂਦਾ ਹੈ, ਸਾਰੇ ਜਿਹੜੇ ਮੰਦਿਰ ਹੈ, ਗੁਰਦੁਆਰਾ ਸਾਹਿਬ ਹੈ, ਸਾਰੇ ਇਹਦੇ ਵਿੱਚ ਆਉਂਦੇ ਹੈ ਔਰ ਸਾਰਿਆਂ ਦੀ ਪੋਲੂਸ਼ਨ ਹੋ ਰਹੀ ਹੈ। ਤੇ ਜਿਹੜੇ ਲੋਕ ਇੱਥੇ ਦਰਸ਼ਨ ਕਰਦੇ ਹੈ, ਅੰਮ੍ਰਿਤ ਛਕਦੇ ਹੈ, ਉਹਨਾਂ ਦੇ ਵੀ ਕਲੇਜੇ ਦੇ ਵਿੱਚ ਉਹ ਗੰਦਾ ਪਾਣੀ ਜਾਂਦਾ ਹੈਗਾ, ਪਰ ਉਹ ਬਚ ਜਾਂਦੇ ਆ ਕਿਉਂ ਕਰਕੇ ਇਹ ਪਵਿੱਤਰ ਸਰੋਵਰ ਹੈ। ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਦੇ ਤੇ ਰੋਕ ਨਾ ਪਾਈ ਤੇ ਇਹ ਫਿਰ ਪਾਣੀ ਇੱਥੇ ਆਉਣ ਲੱਗ ਪਿਆ ਗੰਦਾ ਤੇ ਆ ਰਿਹਾ ਹੈ ਤੇ ਸਾਡੀਆਂ ਇਮਾਰਤਾਂ ਵੀ ਖਰਾਬ ਕਰ ਰਿਹਾ ਹੈ। ਜਿਹੜਾ ਸੋਨਾ ਚੜਿਆ, ਚਾਂਦੀ ਚੜੀ ਹੈ ਤੇ ਲੋਕਾਂ ਦੇ ਨੂੰ ਬਿਮਾਰੀਆਂ ਵੀ ਹੋ ਰਹੀਆਂ, ਜਿਹੜੇ ਇੰਨੀ ਦੂਰੋਂ ਸਾਰੀ ਦੁਨੀਆ ਤੋਂ ਦਰਸ਼ਨ ਕਰਨ ਆਉਂਦੇ ਹੈ। ਇਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ।